ਅੱਜ ਮੈਨੂੰ ਲੱਗਦਾ ਇਹਨਾਂ ਦੇ ਸਾਰੇ ਪਰਿਵਾਰ ਵਾਲਿਆਂ ਨੂੰ ਅਦਾਲਤਾਂ ਦੇ ਹੀ ਗੇੜੇ ਜਿਹੜੇ ਕੱਢਣੇ ਪਏ। ਵੱਡੇ ਬਾਦਲ ਵੀ ਅਦਾਲਤ 'ਚ ਪੇਸ਼ ਹੋਏ। ਹਾਂਜੀ, ਇਹ ਤੁਹਾਨੂੰ ਯਾਦ ਹੀ ਹੋਣਾ ਕਿ ਹੁਸ਼ਿਆਰਪੁਰ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਨਾ ਇੱਕ ਕੋਰਟ ਦੇ ਅੰਦਰ, ਜਿਹੜੀ ਇਹਨਾਂ ਦੇ ਦੋ ਸੰਵਿਧਾਨਾਂ ਨੂੰ ਲੈ ਜੀ। ਕੇ ਆ। ਮਤਲਬ ਖੇੜਾ ਸਾਹਿਬ ਨੇ, ਬਲਵੰਤ ਸਿੰਘ ਜੀ ਖੇੜਾ ਬਹੁਤ ਬਜ਼ੁਰਗ ਹੋ ਗਏ, ਉਹਨਾਂ ਨੇ ਲੜਾਈ ਵਿੱਢੀ ਸੀਗੀ। ਲੜਾਈ ਇਉਂ ਵਿੱਢੀ ਆ, ਇਹਦਾ ਵੀ ਥੋੜਾ ਜਿਹਾ ਪਿਛੋਕੜ ਦੇ ਦੇਵਾਂ ਮੈਂ ਤਾਂ ਕਿ ਸਾਫ਼ ਹੋ ਜਾਵੇ। ਜਿਸ ਕਿਸੇ ਨਵੇਂ ਸਰੋਤੇ ਨੇ ਜੀ। ਇਸ ਵਿਸ਼ੇ ਨੂੰ ਛੂਹਣਾ ਆ ਤਾਂ ਆਸਾਨੀ ਰਹੇਗੀ। ਅਸਲ ਦੇ ਵਿੱਚ ਮਤਲਬ ਕਿ ਚੋਣ ਕਮਿਸ਼ਨ ਨੂੰ ਜਿਹੜਾ ਸੰਵਿਧਾਨ ਦਿੱਤਾ ਜਾਂਦਾ, ਤੁਹਾਨੂੰ ਪਤਾ ਹੈ ਇੰਡੀਆ ਦੇ ਵਿੱਚ ਉਸੇ ਹੀ ਪਾਰਟੀ ਨੂੰ ਰਜਿਸਟ੍ਰੇਸ਼ਨ ਮਿਲਦੀ ਆ ਜੋ ਕੁਝ ਮਤਲਬ ਕਿ ਜੋ ਹੈ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਹਦੇ ਵਿੱਚ ਲਿਖ ਕੇ ਦਿੰਦੀ ਹੈ। ਕੁਝ ਕੁ ਹੈਗੀਆਂ ਨੇ ਤਾਂ ਜਿਵੇਂ ਮਸਲਨ ਉਹਦੇ ਵਿੱਚ ਰਾਜਨੀਤਿਕ ਪਾਰਟੀ ਨੂੰ ਕਹਿਣਾ ਪੈਂਦਾ ਕਿ ਅਸੀਂ ਧਰਮ ਨਿਰਪੱਖਵਾਦੀ ਹਾਂ। ਮਤਲਬ ਕਿ ਹਲਫੀਆ ਬਿਆਨ ਦਿੰਦਾ ਕੋਈ ਵੀ ਜਿਹੜਾ ਦਲ ਨਵਾਂ ਰਜਿਸਟਰਡ ਹੁੰਦਾ। ਮਤਲਬ ਕਿ ਜਦੋਂ ਤੋਂ ਸਟਾਰਟ ਹੋਇਆ ਮੇਰੇ ਖਿਆਲ ਦੇ ਨਾਲ ਲਾ ਲਓ ਕਿ ਅੱਜ ਤੋਂ ਕੋਈ 30 ਸਾਲ ਪਹਿਲਾਂ ਇਸ ਤਰ੍ਹਾਂ ਫਿਰ ਹਲਫਨਾਮੇ ਲੈਣੇ ਸ਼ੁਰੂ ਕਰ ਦਿੱਤੇ ਸੀ ਇਹਨਾਂ ਨੇ। ਜਿਹੜੀ ਅੰਡਰਟੇਕਿੰਗ ਦਿੱਤੀ ਸੀਗੀ ਤਾਂ ਉਹਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਇਹੀ ਮਤਲਬ ਕਿ ਸੈਕੂਲਰ ਵੈਲਿਊਜ਼ ਵਾਲੀ ਪਾਰਟੀ ਕਿਹਾ। ਪਰੰਤੂ ਦੂਸਰੇ ਪਾਸੇ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਉਹਨੂੰ ਇਹਨਾਂ ਨੇ ਸੰਵਿਧਾਨ ਦਿੱਤਾ, ਉਹਦੇ 'ਚ ਇਹਨਾਂ ਨੇ ਇੱਕ ਧਾਰਮਿਕ ਪਾਰਟੀ ਵਜੋਂ ਆਪਣਾ ਸੰਵਿਧਾਨ ਪੇਸ਼ ਕੀਤਾ। ਇਹੀ ਮੇਨ ਕਾਨੂੰਨੀ ਰੌਲਾ ਹੈ। ਇਹਨੂੰ ਜ਼ਿਆਦਾ ਡੈਪਥ 'ਚ ਸਮਝਣਾ ਹੋਵੇ ਤੁਸੀਂ ਵੱਖ-ਵੱਖ ਵਸੀਲਿਆਂ ਤੋਂ ਜਾਣਕਾਰੀ ਜੁਟਾ ਸਕਦੇ ਹੋ। ਸਾਰਾ ਕੇਸ ਗੂਗਲ ਤੇ ਪਿਆ ਵਾ, ਜੇ ਕਿਸੇ ਨੇ ਪੜ੍ਹਨਾ ਹੋਵੇ ਤੁਹਾਨੂੰ ਮਿਲ ਜਾਏਗਾ। ਹਾਲਾਂਕਿ ਉਹ ਟੁਕੜਿਆਂ ਦੇ ਵਿੱਚ ਹੋਏਗਾ, ਜੋੜ ਕੇ ਤੁਸੀਂ ਕੜੀਆਂ ਜੋੜ ਸਕਦੇ ਹੋ ਕਿ ਕਿਸ ਤਰ੍ਹਾਂ ਫਿਰ ਉਹਨਾਂ ਨੇ ਆਰਟੀਆਈਜ਼ ਕਢਾਈਆਂ, ਕਿਸ ਤਰ੍ਹਾਂ ਇਹਨਾਂ ਨੇ ਆਪਦੇ ਸੰਵਿਧਾਨ ਦੇ ਵਿੱਚ ਕੁਝ ਸੋਧਾਂ ਜਿਹੜੀਆਂ ਉਹ ਲੰਘੇ ਵੇਲੇ ਤੋਂ ਕੀਤੀਆਂ। ਉਹ ਸਾਰਾ ਕੁਛ ਹੈ ਜਿਹੜਾ ਤੁਹਾਨੂੰ ਮਿਲ ਜਾਏਗਾ। ਤਾਂ ਮੇਨ ਮੈਂ ਤੁਹਾਨੂੰ ਦੱਸ ਦਿੱਤਾ ਕਿ ਅਸਲ ਦੇ ਵਿੱਚ ਇਹ ਕੇਸ ਹੈ ਕੀ ਹੈ। ਕੇਸ ਇਸ ਤਰ੍ਹਾਂ ਦਾ ਕਿ ਇੱਕ ਪਾਰਟੀ ਦੋ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸੰਵਿਧਾਨ ਹੋ ਜਾਂਦੀ ਹੈ। ਤਾਂ ਬਸ ਇਸ ਨੂੰ ਆਪਾਂ ਇੱਥੇ ਹੀ ਸਮੇਟ ਦਿੰਦੇ ਹਾਂ। ਸੋ ਇਹ ਪੇਸ਼ ਹੋਏ ਨੇ ਪ੍ਰਕਾਸ਼ ਸਿੰਘ ਬਾਦਲ। ਤੁਹਾਨੂੰ ਯਾਦ ਹੋਵੇਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ, ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ। ਤਾਂ ਬਹਰਹਾਲ ਇਹਨਾਂ ਨੂੰ ਵੈਸੇ ਵੀ ਰਾਹਤ ਸੀਗੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇੱਕ ਦੋ ਮਰਤਬਾ ਇਹਨਾਂ ਦੀ ਪੇਸ਼ੀ ਸੀ, ਛੋਟ ਦੇ ਦਿੱਤੀ ਗਈ। ਉਸ ਤੋਂ ਬਾਅਦ ਇਹ ਕੋਰਟ ਦੇ ਵਿੱਚ ਅੱਜ ਹਾਜ਼ਰ ਹੋਏ ਆ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੇਰੇ ਖਿਆਲ ਦੇ ਨਾਲ ਜ਼ਮਾਨਤ ਦੇ ਦਿੱਤੀ ਗਈ ਹੋਏਗੀ। ਤਾਂ ਬਹੁਤ ਕਹਿ ਲਈਏ ਕਿ ਕਾਨੂੰਨੀ ਪੇਚੀਦਗੀ ਹੈ ਇਸ ਮਸਲੇ ਦੀ। ਪਰ ਮੇਰਾ ਮੰਨਣਾ ਹੈ ਯਾਰ ਕਿ ਇਸ ਮਸਲੇ ਤੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸਿਆਸੀ ਮਸਲੇ ਨੇ ਇਹਨਾਂ ਤੇ ਸੁਣਵਾਈ ਬਹੁਤ ਤੇਜ਼ੀ ਨਾਲ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਇੱਕ ਪਾਰਟੀ ਦੇ ਨਾਲ ਲੱਖਾਂ ਲੋਕ ਜੁੜੇ ਹੋਏ ਨੇ। ਅਕਾਲੀ ਦਲ ਕੋਈ ਛੋਟੀ ਪਾਰਟੀ ਨਹੀਂ ਹੈਗੀ, ਬਹੁਤ ਵੱਡੀ ਪਾਰਟੀ ਹੈ। ਉਹਨੂੰ ਲੋਕ ਇੱਕ ਭਰੋਸੇ ਦੇ ਤਹਿਤ ਵੋਟ ਦਿੰਦੇ ਨੇ, ਉਹਦੇ ਵਾਸਤੇ ਸਪੋਰਟ ਕਰਦੇ ਨੇ। ਉਹ ਫੈਸਲਾ ਹੋਣਾ ਚਾਹੀਦਾ ਕਿ ਕੀ ਉਹ ਪਾਰਟੀ ਸਹੀ ਹੈ ਬਈ ਕਾਨੂੰਨੀ ਤੌਰ ਤੇ, ਜਾਂ ਉਹਨਾਂ ਨੇ ਕੋਈ ਗਲਤੀ ਕੀਤੀ ਹੈ। ਤੇ ਇਹ ਤੇ ਝੱਜੂ ਪਾ ਕੇ ਬੈਠੀਆਂ ਅਦਾਲਤਾਂ, ਬਹੁਤ ਲੰਬੇ ਸਮੇਂ ਤੋਂ ਕੇਸ ਚੱਲਦਾ ਹੈ, ਇਹਦਾ ਨਵੇੜਾ ਹੋਣਾ ਚਾਹੀਦਾ ਹੈ। ਜੀ, ਨਵੇੜਾ ਪਰ ਹੁੰਦਾ ਨਹੀਂ।